ਅਗਲੀ ਖਬਰ ਜਿਹੜੀ ਆ ਬੜੀ ਮੇਜਰ ਖਬਰ ਆ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੁਣਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ ਵੀ ਆਈ ਵੋਂਟ ਰੂਲ ਆਊਟ ਏ ਰਿਸੈਸ਼ਨ। ਉਹ ਕਹਿੰਦੇ ਵੀ ਰਿਸੈਸ਼ਨ ਆ ਸਕਦਾ ਹੈਗਾ। ਅੱਜ ਤੋਂ ਕੁਝ ਦਿਨ ਪਹਿਲਾਂ ਜਿਸ ਦਿਨ ਉਹਨਾਂ ਨੇ ਅਨਾਉਂਸ ਕੀਤਾ ਸੀ ਵੀ ਉਹ ਮੈਕਸੀਕੋ ਤੇ ਕੈਨੇਡਾ ਦੇ ਉੱਤੇ ਟੈਰਿਫ ਲਾਉਣ ਜਾ ਰਹੇ ਆ, ਉਸੇ ਦਿਨ 700 ਪੁਆਇੰਟ ਜਿਹੜਾ ਆ ਸਟਾਕ ਮਾਰਕੀਟ ਡਿੱਗ ਪਈ ਸੀਗੀ। ਪਿਛਲੇ ਹਫਤੇ ਵੀ ਸਟਾਕ ਮਾਰਕੀਟ ਬਹੁਤ ਡਾਊਨ ਗਈ ਹੈਗੀ ਆ। ਜੇ ਅੱਜ ਦੀ ਗੱਲ ਕਰਦੇ ਇਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ। ਡਾਓ ਜੋਨ ਇੰਡਸਟਰੀਅਲ 1.31% ਡਾਊਨ ਆ, S&P ਇੰਡੈਕਸ 2.28% ਤੇ ਨੈਸਡੈਕ 3.57% ਡਾਊਨ ਆ। ਟੈਕਨੋਲੋਜੀ ਸਟਾਕਸ ਦਾ ਬਹੁਤ ਬੁਰਾ ਹਾਲ ਆ। ਟੈਕਨੋਲੋਜੀ ਕੰਪਨੀਆਂ 'ਚ ਲੇ ਆਫ ਬਹੁਤ ਹੋ ਰਹੀ ਹੈਗੀ ਆ। ਟੈਕਨੋਲੋਜੀ ਕੰਪਨੀਆਂ 'ਚ ਹਾਇਰਿੰਗ ਟੋਟਲੀ ਬੰਦ ਹੈਗੀ ਆ। US ਸਟਾਕ ਅੱਜ ਵੀ ਟੰਬਲ ਹੋਏ ਆ, ਬਿਲਕੁਲ ਡਾਊਨ ਗਏ ਹੈਗੇ ਆ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੁਣਾਂ ਦੀ ਸਟੇਟਮੈਂਟ ਤੋਂ ਬਾਅਦ। ਤਿੰਨ ਮੇਜਰ ਜਿਹੜੇ ਇੰਡੈਕਸਸ ਆ ਉਹ ਲੋਅਰ ਓਪਨ ਹੋਏ ਜਦੋਂ ਮਾਰਕੀਟ ਓਪਨ ਹੋਈ ਹੈਗੀ ਆ। ਗੂਗਲ, ਐਮਾਜ਼ਨ, ਐਪਲ, ਮੈਟਾ, ਮਾਈਕਰੋਸਾਫਟ, ਇਨਵੀਡੀਆ, ਟੈਸਲਾ ਸਾਰੇ ਜਿਹੜੇ ਇਸ ਟਾਈਮ ਰੈੱਡ ਦੇ ਵਿੱਚ ਹੈਗੇ ਆ। ਤੇ ਜਿਸ ਹਿਸਾਬ ਦੇ ਨਾਲ ਸਿਚੁਏਸ਼ਨ ਚੱਲ ਰਹੀ ਆ ਤੇ ਉਹਨਾਂ ਨੇ ਜਿਹੜਾ ਅਨਾਉਂਸ ਵੀ ਕੀਤਾ ਹੈਗਾ ਵੀ ਜਿਹੜਾ ਰਿਸੈਸ਼ਨ ਅਮਰੀਕਾ ਦੇ ਵਿੱਚ ਆ ਸਕਦਾ ਹੈਗਾ। ਤੁਹਾਨੂੰ ਖੁਦ ਹੀ ਲੱਗਦਾ ਹੈਗਾ ਵੀ ਚੀਜ਼ਾਂ ਕਿੰਨੀਆਂ ਮਹਿੰਗੀਆਂ ਹੋ ਗਈਆਂ, ਲੇ ਆਫ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਹੁਣੇ ਹੀ ਉਹਨਾਂ ਨੇ ਫੇਰ ਅਨਾਉਂਸ ਕਰਤਾ ਵੀ ਚਾਈਨਾ ਦੇ ਜਿਹੜੇ ਇੰਪੋਰਟਸ ਆ ਉਹ ਉਹਨਾਂ ਦੇ ਉੱਤੇ ਟੈਰਿਫ 10% ਨਾਲੋਂ ਵਧਾ ਕੇ 20% ਕਰਨ ਜਾ ਰਹੇ ਆ ਤੇ 25% ਸਟੀਲ ਤੇ ਐਲੂਮੀਨੀਅਮ ਦੇ ਉੱਤੇ, ਤੇ ਇਹ ਮਾਰਚ 12 ਤੋਂ ਲਾਗੂ ਹੋਣ ਜਾ ਰਿਹਾ ਹੈਗਾ। 250% ਟੈਰਿਫ ਕਹਿੰਦੇ ਵੀ ਕੈਨੇਡੀਅਨ ਡੇਅਰੀ ਪ੍ਰੋਡਕਟਸ ਦੇ ਉੱਤੇ ਲਾਉਣ ਜਾ ਰਹੇ ਹੈਗੇ ਆ। ਇਹ ਉਹਨਾਂ ਨੇ ਪਿਛਲੇ ਹਫਤੇ ਥ੍ਰੈਟ ਕੀਤਾ ਸੀ। ਸੋ ਸਿਚੁਏਸ਼ਨ ਟੈਰਿਫਸ ਨੂੰ ਲੈ ਕੇ, ਰਿਸੈਸ਼ਨ ਨੂੰ ਲੈ ਕੇ ਹੁਣ ਇਹ ਨਵਾਂ ਸਿਚੁਏਸ਼ਨ ਬਣਦੀ ਜਾ ਰਹੀ ਹੈਗੀ ਆ। ਇੱਕ ਪਾਸੇ ਤਾਂ ਇਹ ਸੀ ਵੀ ਮੇਕ ਅਮਰੀਕਾ ਗ੍ਰੇਟ ਅਗੇਨ, ਲੋਕਾਂ ਨੂੰ ਆਸ ਬੜੀ ਸੀ ਵੀ ਹਾਂ ਬਿਲਕੁਲ ਵਧੀਆ ਚੱਲੂਗਾ, ਪਰ ਜਿਸ ਹਿਸਾਬ ਦੇ ਨਾਲ ਲੇ ਆਫਸ ਮਾਊਂਟਿੰਗ ਵੱਡੀ ਗਿਣਤੀ 'ਚ ਹੋ ਰਹੀਆਂ ਆ, ਹਾਇਰਿੰਗ ਸਲੋ ਡਾਊਨ ਹੋ ਰਹੀ ਆ, ਕੰਜ਼ਿਊਮਰ ਦਾ ਕੌਨਫੀਡੈਂਸ ਉੜਦਾ ਜਾ ਰਿਹਾ, ਇਰੋਡ ਹੁੰਦਾ ਜਾ ਰਿਹਾ, ਇਨਫਲੇਸ਼ਨ ਪਿਕ ਹੁੰਦੀ ਜਾ ਰਹੀ ਹੈਗੀ ਆ। 10 ਈਅਰ US ਟ੍ਰੇਜਰੀ ਜਿਹੜੀ ਆ ਉਹ 4.215% ਤੇ ਆ ਗਈ ਹੈਗੀ ਆ। ਸੋ ਆਉਣ ਵਾਲਾ ਜਿਹੜੇ ਮਹੀਨੇ ਆ ਉਹ ਬਾਲੇ ਗੁੱਡ ਨਹੀਂ ਲੱਗ ਰਹੇ ਹੈਗੇ। ਰਿਸੈਸ਼ਨ ਜਿਹੜਾ ਹੁੰਦਾ ਕਹਿੰਦੇ ਵੀ ਮੇਨਲੀ ਡਿਪੈਂਡ ਕਰਦਾ ਹੈ ਵੀ ਜੇ 2 ਕੁਆਟਰਸ ਜਿਹੜੇ ਆ ਲਗਾਤਾਰ ਉਹਨਾਂ ਦਾ ਜਿਹੜਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਗਰੋਥ ਡਾਊਨ ਚੱਲ ਜਾਏ ਤਾਂ ਰਿਸੈਸ਼ਨ ਆ ਸਕਦਾ ਹੈ। ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ ਦਾ ਜਿਹੜਾ ਬਿਜ਼ਨਸ ਸਾਈਕਲ ਡੇਟਿੰਗ ਕਮੇਟੀ ਆ, ਉਹਨਾਂ ਨੇ ਇਹ ਕਿਹਾ ਆ ਵੀ ਬਹੁਤ ਜ਼ਿਆਦਾ ਡਿਕਲਾਈਨ ਹੋਇਆ ਇਕਨੋਮਿਕ ਐਕਟੀਵਿਟੀ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਵਿੱਚ। ਕਹਿੰਦੇ ਵੀ ਕਿੰਨਾ ਕੁ ਚਿਰ ਜਿਹੜੇ ਇਨਵੈਸਟਰ ਆ ਉਹ ਹੁਣ ਸੋਚਦੇ ਰਹਿਣਗੇ। ਗਲੋਬਲੀ ਜਿਹੜਾ ਆ ਤੁਸੀਂ ਸਿਚੁਏਸ਼ਨ ਦੇਖ ਲਓ, ਜਿਸ ਹਿਸਾਬ ਦੇ ਨਾਲ ਸਾਰੇ ਸੋਚਦੇ ਸੀ ਵੀ ਯੂਕਰੇਨ ਤੇ ਰਸ਼ੀਆ ਨੂੰ ਲੈ ਕੇ ਜਿਹੜੀ ਜੰਗ ਆ ਜਲਦੀ ਖਤਮ ਹੋ ਜਾਊਗੀ, ਤੇ ਉਹ ਵੀ ਜਿਹੜੀ ਵਿੱਚ ਲੰਕਦੀ ਜਾ ਰਹੀ ਹੈਗੀ ਆ। ਸੋ ਸੈਮ ਸਟੋਵਲ ਚੀਫ ਇਨਵੈਸਟਮੈਂਟ ਸਟ੍ਰੈਟਜਿਸਟ ਹੈਗੇ ਆ CFRA ਰਿਸਰਚ ਦੇ, ਉਹਨਾਂ ਨੇ ਇਹ ਕਿਹਾ ਆ ਵੀ ਜੋ ਕੁਝ ਦਿਸ ਰਿਹਾ ਹੈਗਾ ਉਹ ਤੋਂ ਲੱਗਦਾ ਆ ਵੀ ਇੱਕ ਤਰ੍ਹਾਂ ਦੇ ਨਾਲ ਸਾਡੇ ਲਈ ਰਿਸੈਸ਼ਨ ਦੀ ਥ੍ਰੈਟ ਹੈਗੀ ਆ। ਜੀ, ਰਿਸੈਸ਼ਨ ਦਾ ਖਤਰਾ ਜਿਹੜਾ ਆ ਉਹ ਹੁਣ ਵੱਡੇ ਪੱਧਰ ਦੇ ਉੱਤੇ ਮੰਡਰਾਉਣ ਲੱਗ ਗਿਆ। ਉੱਦਾਂ ਜਿਹੜੀ GDP ਦੀ ਹਰਜੋਤ ਸਿੰਘ ਜੀ ਤੁਸੀਂ ਗੱਲ ਕੀਤੀ ਆ, ਇਹ ਬਾਈਡਨ ਕਾਰਜਕਾਲ ਦੇ ਵਿੱਚ 2 ਵਾਰੀ ਨੈਗੇਟਿਵ 'ਚ ਚਲੇ ਗਏ ਸੀ, ਪਰ ਉਦੋਂ ਰਿਸੈਸ਼ਨ ਤੋਂ ਬਚ ਗਏ ਜੀ। ਇਹ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਰਹੀਆਂ। ਕੀ ਆਪਾਂ ਨੂੰ ਕੀ ਉਹ ਚੀਜ਼ ਦੁਬਾਰਾ ਦੁਹਰਾ ਹੋਊਗੀ ਇੱਥੇ, ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਆ। ਪਰ ਟਰੰਪ ਹੁਣਾਂ ਦੇ ਇਸ ਬਿਆਨ ਦੇ ਉੱਤੇ ਰਿਸੈਸ਼ਨ ਨੂੰ ਲੈ ਕੇ ਭਰੋਸਾ ਘੱਟ ਤੇ ਜਿਹੜੀ ਸਥਿਤੀ ਆ ਉਹ ਮਾੜੀ ਜਿਹੜੀ ਉਹ ਹੋਈ ਆ ਇਸ ਨੂੰ ਲੈ ਕੇ, ਉਹਦੇ ਕਰਕੇ ਜਿਹੜੀ ਸਟਾਕ ਮਾਰਕੀਟਸ ਆ ਉਸ ਵਿੱਚ ਹਾਲਾਤ ਮਾੜੇ ਆ। ਟਰੰਪ ਹੁਣਾਂ ਦੇ ਆਪਣੇ ਜਿਹੜੇ ਪੁਰਾਣੇ ਟਵੀਟ ਆ ਵੀ ਜੇ 1000 ਪੁਆਇੰਟ ਮਾਰਕੀਟ ਡਿੱਗ ਜਾਵੇ ਤਾਂ ਪ੍ਰੈਜ਼ੀਡੈਂਟ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਆ। ਅੱਜ ਉਹਨਾਂ ਦਾ ਸਗੋਂ ਇਹ ਬਿਆਨ ਸੀਗਾ ਵੀ ਕਹਿੰਦੇ ਵੀ ਅਸੀਂ ਟ੍ਰਾਂਜੀਸ਼ਨ ਪੀਰੀਅਡ 'ਚੋਂ ਲੰਘ ਰਹੇ ਹਾਂ ਇਕੋਨਮੀ ਦੇ, ਤੇ ਇਸ ਲਈ ਕਹਿੰਦੇ ਵੀ ਯੂ ਕੈਂਟ ਰੀਅਲੀ ਵਾਚ ਦਾ ਸਟਾਕ ਮਾਰਕੀਟ ਨੂੰ ਕਹਿੰਦੇ ਦੇਖੋ ਨਾ। ਇੱਕ ਪੱਤਰਕਾਰ ਨੇ ਜਦ ਰਿਸੈਸ਼ਨ ਬਾਰੇ ਉਹਨਾਂ ਨੂੰ ਪੁੱਛਿਆ ਸੀ ਤਾਂ ਉਹਨਾਂ ਦਾ ਇਹ ਬਿਆਨ ਸੀਗਾ ਵੀ ਟੈਰਿਫਸ ਦੇ ਨਾਲ ਅਸੀਂ ਬਹੁਤ ਜ਼ਿਆਦਾ ਮਨੀ ਜਿਹੜੀ ਇਕੱਠੀ ਕਰ ਲੈਣੀ ਆ, ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ। ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਉਹ ਮਨੀ ਕਿੱਥੇ ਸਪੈਂਡ ਕਰਨੀ ਆ। ਸੋ ਇਹ ਜਿਹੜੇ ਬਿਆਨ ਹੈ ਇੱਦਾਂ ਦੇ ਜਿਹੜੇ ਉਹ ਆ ਰਹੇ ਆ, ਦਿਲ ਬਹਿਲਾਨੇ ਕਾ ਖਿਆਲ ਅੱਛਾ ਹੈ, ਪਰ ਹਾਲਾਤ ਲੋਕਾਂ ਦੇ
ਜਿਹੜੇ ਆ ਉਹ ਠੰਠਨ ਗੋਪਾਲ ਵਾਲੇ ਪਾਸੇ ਨੂੰ ਵੱਧ ਰਹੇ ਆ। ਓਨਟਾਰੀਓ ਦਾ ਤੁਸੀਂ ਦੱਸਿਆ ਵੀ ਹੁਣ 25% ਜਿਹਦੀ ਬਿਜਲੀ ਰਾਤੋਂ ਰਾਤ ਵੱਧ ਜਾਣੀ ਆ, ਉਹਦਾ ਕੀ ਬਣੂਗਾ? ਉਹਦਾ ਤਾਂ ਸਾਰਾ ਬਜਟ ਹੀ ਜਿਹੜਾ ਅਪਸਾਈਡ ਡਾਊਨ ਜਿਹੜਾ ਉਹ ਹੋਣ ਜਾ ਰਿਹਾ ਹੈਗਾ। ਸੋ ਅੱਜ ਤੋਂ ਜਿਹੜੀ ਉਹਨਾਂ ਦੀ ਬਿਜਲੀ ਦੇ ਉੱਤੇ US ਦੇ ਜਿਹੜੇ 3 ਸੂਬਿਆਂ 'ਚ ਉੱਤੇ ਬਿਜਲੀ ਘੱਲਦੇ ਓਨਟਾਰੀਓ ਵਾਲੇ, ਉਹਨਾਂ ਨੇ ਜਿਹੜਾ ਉਹ ਕਰ ਦਿੱਤਾ ਹੈਗਾ ਆ। ਇੱਕ ਜਿਹੜੀ ਚੀਜ਼ ਆ, ਇਕੋਨੋਮਿਸਟ ਨਾਲ ਦੇ ਨਾਲ ਇਹ ਕਹਿ ਰਹੇ ਆ, ਕਹਿੰਦੇ ਵੀ ਟਰੰਪ ਚਾਹੇ ਉਹ ਏਜੰਟ ਆਫ ਕੇਓਸ ਐਂਡ ਕਨਫਿਊਜ਼ਨ ਹੈਗੇ ਆ, ਇਕੋਨੋਮਿਸਟ ਕਹਿੰਦੇ ਆ, ਪਰ ਕਹਿੰਦੇ ਵੀ US ਦੇ ਵਿੱਚ ਰਿਸੈਸ਼ਨ ਅਜੇ ਕਾਰਡਸ ਦੇ ਉੱਤੇ ਨਜ਼ਰ ਨਹੀਂ ਆ ਰਿਹਾ। ਇਹ ਵੀ ਨਾਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਜਿਹੜੇ US ਦੇ ਇਕੋਨੋਮਿਸਟ ਆ ਉਹ ਕਹਿ ਰਹੇ ਆ ਕਿ ਇਹ ਟਰੰਪ ਹੁਣਾਂ ਦੀ ਉਹਨਾਂ ਗੱਲਾਂ ਨੂੰ ਡਾਊਨ ਪਲੇ ਕਰਨ ਦੀ ਕੋਸ਼ਿਸ਼ ਆ ਜਾਂ ਉਹਨਾਂ ਨੂੰ ਰਿਐਲਿਟੀ ਇਸ ਦੇ ਵਿੱਚ ਕੁਛ ਨਾ ਕੁਛ ਹੋਰ ਪਤਾ। ਕਹਿੰਦੇ ਵੀ ਜੀਓ ਪੋਲੀਟੀਕਲ ਟਰਬੂਲੈਂਸ ਤੇ ਗਲੋਬਲ ਮਾਰਕੀਟ ਵੋਲੇਟਿਲਿਟੀ ਇਹ ਇਸ ਟਾਈਮ ਬਹੁਤ ਜ਼ਿਆਦਾ ਵਧੀ ਹੋਈ ਆ ਜਦੋਂ ਦੇ ਟਰੰਪ ਹੁਣੀ ਵਾਈਟ ਹਾਊਸ ਦੇ ਵਿੱਚ ਆਏ ਆ। ਇਹਦੇ ਕਰਕੇ US ਦੇ ਵਿੱਚ ਇਕੋਨਮੀ ਨੂੰ ਲੈ ਕੇ ਜਿਹੜੀ ਚਿੰਤਾ ਵਧੀ ਪਈ ਆ। US ਦੇ ਜਿਹੜੇ ਵਾਈਟ ਹਾਊਸ ਦੇ ਅਧਿਕਾਰੀ ਆ ਉਹਨਾਂ ਨੇ ਤਾਂ ਅਮਰੀਕੀ ਲੋਕਾਂ ਨੂੰ ਇਹ ਕਿਹਾ, ਕਹਿੰਦੇ ਬਿਲਕੁਲ ਤੁਹਾਨੂੰ ਤਿਆਰੀ ਕਰਨ ਦੀ ਲੋੜ ਨਹੀਂ ਆ, ਰਿਸੈਸ਼ਨ ਜਿਹੜਾ ਉਹ ਵਾਸਤੇ ਰਿਸੈਸ਼ਨ ਜਿਹੜਾ ਉਹ ਨਹੀਂ ਆਉਣਾ, ਇਹ ਉਹਨਾਂ ਦੇ ਅਧਿਕਾਰੀ ਕਹਿ ਰਹੇ ਆ। ਪਰ ਖੁਦ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਇਸ ਚੀਜ਼ ਤੋਂ ਮੁਨਕਰ ਨਹੀਂ ਆ, ਉਹ ਇਨਕਾਰੀ ਨਹੀਂ ਆ ਵੀ ਰਿਸੈਸ਼ਨ ਜਿਹੜਾ ਉਹ ਨਹੀਂ ਜਿਹੜਾ ਉਹ ਆਵੇਗਾ। ਸੋ ਇਹ ਚੀਜ਼ ਜਿਹੜੀ ਹੋਈ ਹੈ, ਫੌਕਸ ਦੇ ਉੱਤੇ ਵੀ ਅੱਜ ਗਏ ਸੀਗੇ, ਉੱਥੇ ਵੀ ਉਹਨਾਂ ਨੂੰ ਜਿਹੜਾ ਇਸ ਦੇ ਬਾਰੇ ਰਿਸੈਸ਼ਨ ਬਾਰੇ ਜਿਹੜੀ ਗੱਲ ਕੀਤੀ ਗਈ, ਕਿਉਂਕਿ ਇਹ ਹੁਣ ਤਾਂ ਸਪਸ਼ਟ ਹੀ ਆ ਨਾ, ਹੁਣ ਕਿੰਨਾ ਕੁ ਚਿਰ ਜਿਹੜਾ ਤੁਸੀਂ ਮਿੱਠੀਆਂ ਗੋਲੀਆਂ ਜਿਹੜੀਆਂ ਉਹ ਦੇਈ ਜਾਓਗੇ, ਇਵੈਂਚੁਅਲੀ ਜਿਹੜਾ ਇਸ ਦਾ ਅਸਰ ਤਾਂ ਉਹ ਪੈਣਾ ਹੀ ਆ। ਸਵਾਲਾਂ ਦੇ ਜਵਾਬ ਤਾਂ ਜਿਹੜੇ ਉਹ ਦੇਣੇ ਹੀ ਪੈਣੇ ਆ। ਮੇਕ ਅਮਰੀਕਾ ਅਫੋਰਡੇਬਲ ਅਗੇਨ ਵਾਲੀ ਜਿਹੜੀ ਗੱਲ ਆ ਉਹ ਹਾਲ ਦੀ ਘੜੀ ਪੂਰੀ ਤਰ੍ਹਾਂ ਸੱਚ ਸਾਬਤ ਜਿਹੜੀ ਉਹ ਨਹੀਂ ਹੋ ਰਹੀ ਹੈਗੀ। ਸੋ ਬਿਲਕੁਲ ਅੱਜ ਦੇ ਨਿਊਯਾਰਕ ਟਾਈਮ ਨੇ ਜਿਹੜਾ ਆਰਟੀਕਲ ਆ ਉਹਦਾ ਹੈਡਿੰਗ ਇਸ ਤਰ੍ਹਾਂ ਲਿਖਿਆ ਵੀ ਟਰੰਪਸ ਪਾਲਿਸੀਜ਼ ਹੈਵ ਸ਼ੇਕਨ ਏ ਵਾਂਸ ਸੋਲਿਡ ਇਕਨੋਮਿਕ ਆਊਟਲੁੱਕ। ਸੋ ਖਾਸ ਕਰਕੇ ਕਹਿੰਦੇ ਵੀ ਪਿਛਲੇ ਹਫ਼ਤਿਆਂ ਦੇ ਵਿੱਚ ਜੋ ਫੈਡਰਲ ਗਵਰਨਮੈਂਟ 'ਚ ਲੇ ਆਫ ਹੋਈ ਆ, ਜਿਸ ਹਿਸਾਬ ਦੇ ਨਾਲ ਟੈਰਿਫ ਲੱਗੇ ਹੈਗੇ ਆ, ਜਿਸ ਹਿਸਾਬ ਦੇ ਨਾਲ ਇਮੀਗ੍ਰੇਸ਼ਨ ਰਾਉਂਡਸ ਅਪ ਹੋਏ ਹੈਗੇ ਆ, ਉਹਨਾਂ ਕਰਕੇ ਜਿਹੜੀ ਇਕਨੋਮਿਕ ਫੋਰਕਾਸਟ ਆ ਉਹ ਖਰਾਬ ਹੋਈ ਆ ਪਿਛਲੇ ਹਫ਼ਤਿਆਂ ਦੇ ਵਿੱਚ। ਸੋ ਤਦੇ ਕਰਕੇ ਟਰੰਪ ਉਹਨਾਂ ਨੇ ਇਹ ਰਿਸੈਸ਼ਨ ਦੇ ਸੰਬੰਧ ਦੇ ਵਿੱਚ ਵੀ ਸਟੇਟਮੈਂਟ ਦਿੱਤੀ ਆ। ਪਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ ਪੰਜਾਬੀ ਰੇਡੀਓ USA ਦੇ, ਪਲੀਜ਼ ਸਾਰਿਆਂ ਨੂੰ ਬੇਨਤੀ ਕਰ ਸਕਦੇ ਜਾਂ ਆਪਾਂ ਜੋ ਕੁਝ ਵਾਪਰਿਆ ਉਹਦੇ ਬਾਰੇ ਦੱਸ ਸਕਦੇ ਆ ਵੀ ਆਪਣੀ ਜਿੱਥੇ ਜੌਬ ਆ ਮਿਹਨਤ ਦੇ ਨਾਲ ਕਰੋ ਤਾਂ ਕਿ ਕਿਤੇ ਲੇ ਆਫ ਨਾ ਹੋ। ਦੂਸਰੇ ਨੰਬਰ ਤੇ ਸੇਵਿੰਗ ਜ਼ਰੂਰ ਰੱਖੋ ਜਦੋਂ ਰਿਸੈਸ਼ਨ ਆਉਂਦਾ। ਤੇ ਅੱਜ ਕੱਲ ਸਾਰਿਆਂ ਨੂੰ ਪਤਾ ਆ ਵੀ ਘਰਾਂ ਦੀਆਂ ਪੇਮੈਂਟਾਂ ਬਹੁਤ ਜ਼ਿਆਦਾ ਆ, ਲੋਕਾਂ ਦੀਆਂ ਟੈਕਸਸ ਸਾਰਾ ਕੁਛ, ਜਿੰਨੀ ਵੀ ਸੇਵਿੰਗ ਕਰ ਸਕਦੇ ਆ ਵੱਧ ਤੋਂ ਵੱਧ ਕਰੋ। ਜਿਹੜੇ ਕਈ ਹਜੇ ਵੀ ਸੋਚਦੇ ਹੋਊਗੇ ਵੀ ਲੈ ਇਹ ਤਾਂ ਐਵੇਂ ਮਰੀ ਜਾਂਦੇ ਆ, ਜੇ ਕਿਸੇ ਆਪਣੇ ਆਲੇ ਦੁਆਲੇ ਦੇ ਹੋਮ ਡੀਪੂ ਤੇ ਜਾ ਕੇ ਦੇਖਿਓ, ਅੱਜ ਤੋਂ ਕੁਝ ਮਹੀਨੇ ਪਹਿਲਾਂ ਹੋਮ ਡੀਪੂ 'ਚ ਪਾਰਕਿੰਗ ਨਹੀਂ ਲੱਭਦੀ ਹੁੰਦੀ ਸੀ, ਤੇ ਉੱਥੇ ਤੁਸੀਂ ਜਾ ਕੇ ਦੇਖੋ ਵੀ ਕਿੰਨੀਆਂ ਕਾਰਾਂ ਜਿਹੜੀਆਂ ਸਵੇਰ ਨੂੰ ਹੋਮ ਡੀਪੂ 'ਚ ਖੜੀਆਂ ਹੁੰਦੀਆਂ। ਸੋ ਉਹ ਤੋਂ ਤੁਹਾਨੂੰ ਅੰਦਾਜ਼ਾ ਲੱਗ ਜਾਂਦਾ ਵੀ ਕਿੰਨੀ ਕੁ ਰਿਮੋਡਲਿੰਗ, ਕੰਸਟਰਕਸ਼ਨ ਸਾਰਾ ਕੁਝ ਚੱਲ ਰਿਹਾ ਹੈ। ਜੀ ਹਰਜੋਤ ਸਿੰਘ ਜੀ, ਇਸ ਜਿਹੜੇ ਟੈਰਿਫ ਦੇ ਰੌਲੇ ਦੇ ਵਿੱਚ ਨਾ ਇੱਕ ਹੋਰ ਇਸ ਟਾਈਮ ਪੁਆਇੰਟ ਆਫ ਵਿਊ ਸਾਹਮਣੇ ਜਿਹੜਾ ਉਹ ਆ ਰਿਹਾ ਹੈ। ਇਹ ਜਿਹੜੇ ਵਿਚਾਰ ਬਹੁਤ ਚੱਲ ਰਹੇ, ਕਹਿੰਦੇ ਵੀ ਜਿਹੜੇ ਟਰੰਪ ਹੋਣਾ ਦਾ ਜਿਹੜਾ ਇਸ ਦੇ ਵਿੱਚ ਬਾਰ-ਬਾਰ ਪਲਟਣਾ, ਇਹਦੇ ਪਿੱਛੇ ਹੋਰ ਕੀ ਕਾਰਨ ਹੋ ਸਕਦੇ ਆ। ਕਹਿੰਦੇ ਵੀ ਇਹ ਮਾਰਕੀਟ ਨੂੰ ਮੈਨੂਪੂਲੇਟ ਕਰਨ ਦੀ ਵੀ ਇੱਕ ਕੋਸ਼ਿਸ਼ ਆ ਵੀ ਜਦੋਂ ਕਹਿਣਾ ਵੀ ਟੈਰਿਫ ਲੱਗ ਗਏ ਮਾਰਕੀਟ ਡਿੱਗ ਗਈ, ਜਿਹੜੇ ਬਿਲੀਅਨਰਸ ਆ, ਜਿਹੜੀਆਂ ਵੱਡੀਆਂ ਕੰਪਨੀਆਂ ਆ, ਉਹ ਫਿਰ ਮਾਰਕੀਟ ਦੇ ਵਿੱਚ ਸਸਤੇ ਭਾਅ ਦੇ ਉੱਤੇ ਸ਼ੇਅਰ ਖਰੀਦਦੀਆਂ ਆ। ਫਿਰ ਜਦੋਂ ਅਗਲੇ ਦਿਨ ਉਹ ਕਹਿ ਦਿੰਦੇ ਚੱਲ ਛੱਡ ਯਾਰ ਟੈਰਿਫ ਆਪਾਂ ਨਹੀਂ ਲਾਉਣੇ, ਹੁਣ ਫਿਰ ਮਹੀਨੇ ਲਈ ਐਕਸਟੈਂਡ ਕਰ ਦੇਣੇ, ਉਹ ਮਾਰਕੀਟ ਤਾਂ ਜਾਂਦੀ ਆ ਤੇ ਫਿਰ ਮਹਿੰਗੇ ਭਾਅ ਦੇ ਉੱਤੇ ਵੇਚਣਾ। ਸੋ ਇਹ ਅੰਦਰ ਖਾਤੇ ਇੱਕ ਪੋਲੀਟੀਕਲ ਕਰਪਸ਼ਨ ਦੀ ਜਿਹੜੀ ਇਸ ਟਾਈਮ ਇਨਸਾਈਡ ਟ੍ਰੇਡਿੰਗ ਵਾਲੀ ਜਿਹੜੀ ਗੱਲ ਆ, ਉਹ ਇਸ ਐਂਗਲ ਤੋਂ ਵੀ ਜਿਹੜੇ ਲੋਕ ਆ ਉਹ ਦੇਖ ਰਹੇ ਆ ਵੀ ਇਹ ਜਿਹੜਾ ਏਜੰਟ ਆਫ ਇਹਨਾਂ ਨੂੰ ਕੇਓਸ ਤੇ ਕਨਫਿਊਜ਼ਨ, ਇਸੇ ਲਈ ਜਿਹੜੇ ਇਕੋਨੋਮਿਸਟ ਆ ਉਹ ਆਖ ਰਹੇ ਆ ਵੀ ਇਹ ਆਪਣੇ ਜਿਹੜੇ ਸਾਥੀਆਂ ਦੇ, ਆਪਣੇ ਫਰੈਂਡਸ ਦੀਆਂ ਇਸ ਟਾਈਮ ਜੇਬਾਂ ਜਿਹੜੀਆਂ ਉਹ ਲਾਈਨਿੰਗ ਇਸ ਤਰੀਕੇ ਦੇ ਨਾਲ ਕਨਫਿਊਜ਼ਨ ਕਰਕੇ ਜਿਹੜੇ ਉਹ ਕਰ ਰਹੇ ਆ। ਟੈਰਿਫ ਨੂੰ ਲੈ ਕੇ ਮੈਨੂੰ ਨਹੀਂ ਲੱਗਦਾ ਹਰਜੋਤ ਸਿੰਘ ਜੀ ਵੀ ਜਿੱਦਾਂ ਦੇ 2 ਵਾਰੀ ਇਹਨਾਂ ਨੇ ਹੋ ਚੁੱਕਾ ਆ ਵੀ ਇਸ ਤੋਂ ਬਾਅਦ ਲੋਕ ਜਾਂ ਦੂਜੇ ਮੁਲਕ ਜਾਂ ਦੂਜੀਆਂ ਕੰਟਰੀਜ਼ ਜਾਂ ਦੂਜੇ ਜਿਹੜੇ ਹੋਰ ਇਕੋਨਮੀਜ਼ ਆ ਉਹ ਇਹਨਾਂ ਦੀ ਗੱਲ ਨੂੰ ਜਿਹੜੀ ਜ਼ਿਆਦਾ ਮਹੱਤਤਾ ਦੇਣਗੇ। ਦੇਣੀ ਤਾਂ ਪੈਣੀ ਹੈ, ਚਲੋ ਅਮਰੀਕਾ ਦੇ ਰਾਸ਼ਟਰਪਤੀ ਦੀ ਆ ਰਹੀ ਆ, ਪਰ ਟਰੰਪ ਉਹਨਾਂ ਦੇ ਬਿਆਨ ਨੂੰ ਫਿਰ ਉਹ ਜ਼ਿਆਦਾ ਚਿੱਥ ਕੇ ਦੇਖਣ ਦੀ ਜਿਹੜੀ ਗੱਲ ਹੋਊਗੀ। ਸੋ ਟ੍ਰੇਡ ਪਾਲਿਸੀਜ਼ ਦੇ ਉੱਤੇ ਜਿੱਦਾਂ ਹੀ ਅਨਪ੍ਰੈਡਿਕਟੇਬਿਲਿਟੀ ਜਿਹੜੀ ਉਹ ਬਣੀ ਪਈ ਆ, ਉਹਦੇ ਕਰਕੇ ਜਿਹੜਾ ਮਸਲਾ ਆ ਇਸ ਟਾਈਮ ਗੁੰਝਲਦਾਰ ਜਿਹੜਾ ਉਹ ਬਣ ਚੁੱਕਾ
ਹੈਗਾ ਆ। ਲੁਟਨਿਕ ਜਿਹੜੇ ਕਾਮਰਸ ਦੇ ਸਕੱਤਰ ਨੇ, ਲੈਟਸ ਸੀ ਉਹ ਕਿੱਦਾਂ ਦੀ ਕਾਰਜਕਾਰੀ ਕਰਦੇ ਆ, ਕਿਉਂਕਿ ਟਰੰਪ ਹੁਣੀ ਝੱਟ ਦੇ ਨਹੀਂ ਦੂਜੇ ਦੇ ਉੱਤੇ ਭਾਂਡਾ ਭੰਨਣ ਦੇ ਵਿੱਚ ਪਿੱਛੇ ਨਹੀਂ ਹੁੰਦੇ। ਜਦੋਂ ਹੁਣ ਯੂਕਰੇਨ ਤੇ ਰਸ਼ੀਆ ਦੀ ਵਾਰ ਦਾ ਜਿਹੜਾ ਹਰਜੋਤ ਸਿੰਘ ਜੀ ਕੋਈ ਇਸ ਟਾਈਮ ਤਣ ਪੱਤਣ ਜਿਹੜਾ ਗੱਲ ਨਹੀਂ ਸੀ ਲੱਗ ਰਹੀ, ਤਾਂ ਉਹਨਾਂ ਨੇ ਇੱਕ ਦਿਨ ਬੀਤੇ ਦਿਨੀ ਬਿਆਨ ਦਿੱਤਾ ਸੀ, ਕਹਿੰਦੇ ਵੀ ਕੋਈ ਨਹੀਂ, ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਬਹੁਤ ਸਿਆਣਾ ਬੰਦਾ ਆ, ਮੈਂ ਉਹਨੂੰ ਸਾਰੀ ਜ਼ਿੰਮੇਵਾਰੀ ਜਿਹੜੀ ਦਿੱਤੀ ਹੋਈ ਆ, ਆਪਣੇ ਤੋਂ ਮੋਢਿਆਂ ਤੋਂ ਜਿਹੜਾ ਭਾਰ ਆ ਚੱਕ ਕੇ ਰੂਬੀਓ ਦੇ ਮੋਢਿਆਂ ਦੇ ਉੱਤੇ ਜਿਹੜਾ ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਉਹ ਧਾਰ ਦਿੱਤਾ ਹੈਗਾ ਆ। ਸੋ ਇਵੈਂਚੁਅਲੀ ਇਸ ਟ੍ਰੇਡ ਨੂੰ ਲੈ ਕੇ, ਇਕਨੋਮੀ ਨੂੰ ਲੈ ਕੇ ਵੀ ਉਹ ਕਿਸੇ ਨਾ ਕਿਸੇ ਦੇ ਉੱਤੇ ਜਿਹੜਾ ਦੋਸ਼ ਆ ਉਹ ਜਾਂ ਭਾਰ ਆ ਉਸ ਦੇ ਉੱਤੇ ਪਾ ਸਕਦੇ ਆ। ਜੇ ਨਹੀਂ ਗੱਲ ਬਣੀ ਤਾਂ ਫਿਰ ਬਾਈਡਨ ਹੋਣੀ ਤਾਂ ਬੈਠੀ ਆ ਵੀ ਉਹਨਾਂ ਦੀਆਂ ਪਾਲਿਸੀ ਕਰਕੇ ਹੀ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਹੈਗਾ। ਸੋ ਇਕਨੋਮੀ ਨੂੰ ਲੈ ਕੇ ਟਰੰਪ ਹੁਣਾਂ ਦਾ ਜਿਹੜਾ ਰਿਸੈਸ਼ਨ ਨੂੰ ਜਿਹੜਾ ਉਹ ਲੈ ਕੇ ਬਿਆਨ ਆ, ਉਹਦੇ ਨਾਲ ਲੋਕਾਂ ਦਾ ਭਰੋਸਾ ਇਨਫੈਕਟ ਰਿਸੈਸ਼ਨ ਨੂੰ ਲੈ ਕੇ ਜਿਹੜਾ ਇੱਕ ਹਿਸਾਬ ਦੇ ਨਾਲ ਘਟ ਗਿਆ ਹੈ, ਜਾਂ ਰਿਸੈਸ਼ਨ ਨੂੰ ਲੈ ਕੇ ਖਤਰਾ ਜਿਹੜਾ ਆ ਉਹ ਵੱਧ ਗਿਆ ਆ ਵੀ ਕੀ ਜਿਹੜਾ ਉਹ ਬਣ ਜਾ ਰਿਹਾ, ਜਦੋਂ ਟਰੰਪ ਹੁਣਾਂ ਨੇ ਖੁਦ ਆਪਣੇ ਮੂੰਹੋਂ ਕਹਿ ਦਿੱਤਾ ਵੀ ਹਾਂ ਇਹ ਚੀਜ਼ ਜਿਹੜੀ ਉਹ ਵਾਪਰ ਸਕਦੀ ਆ। ਸੋ ਟ੍ਰਾਂਜੀਸ਼ਨ ਪੀਰੀਅਡ ਚੋਂ ਕਹਿੰਦੇ ਆਪਾਂ ਲੰਘ ਰਹੇ ਆ। ਸੋ ਇਹ ਬਿਲਕੁਲ ਜਿਹੜੀ ਸਟਾਕ ਮਾਰਕੀਟ ਆ ਕੱਲੀ ਅਮਰੀਕਾ ਦੇ ਵਿੱਚ ਨਹੀਂ, ਅਰਾਊਂਡ ਦਾ ਵਰਲਡ, ਪੂਰੀ ਦੁਨੀਆ ਦੇ ਵਿੱਚ ਅੱਜ ਡਿੱਗੀ ਹੈਗੀ ਆ। ਉਸੇ ਟਾਈਮ ਦੇ ਉੱਤੇ ਜਿਸ ਟਾਈਮ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਹੀ ਡਿਡ ਨਾਟ ਰੂਲ ਆਊਟ ਦਾ ਪੋਸੀਬਿਲਿਟੀ ਵੀ ਰਿਸੈਸ਼ਨ ਆਊਗਾ, ਪਰ ਜੋ ਉਹਨਾਂ ਦੀਆਂ ਪਾਲਿਸੀਜ਼ ਆ, ਟ੍ਰੇਡ ਪਾਲਿਸੀਜ਼ ਨੂੰ ਲੈ ਕੇ, ਖਾਸ ਕਰਕੇ ਜਿਹੜੇ ਤੁਹਾਡੇ ਬਹੁਤ ਇਕਨੋਮਿਕ ਪਾਰਟਨਰਸ ਹੈਗੇ ਆ, ਅਮਰੀਕਾ, ਕੈਨੇਡਾ ਵਰਗੇ ਤੇ ਮੈਕਸੀਕੋ ਵਰਗੇ, ਤੇ ਅੱਜ ਫਿਰ ਚੀਨ ਵਾਲਿਆਂ ਨੇ ਹੁਣ ਰਿਟੈਲੀਏਟਰੀ ਟੈਰਿਫ ਲਾ ਦਿੱਤੇ ਆ ਅਮਰੀਕਾ ਦੇ ਫਾਰਮ ਪ੍ਰੋਡਕਟਸ ਦੇ ਉੱਤੇ। ਸੋ ਉਹਦਾ ਜਿਹੜਾ ਅਸਰ ਬਹੁਤ ਹੋਣ ਜਾ ਰਿਹਾ ਆ। ਦੂਸਰੇ ਪਾਸੇ ਯੂਕਰੇਨ ਦੇ ਉੱਤੇ ਰਸ਼ੀਆ ਨੇ ਹਮਲੇ ਤੇਜ਼ ਕਰ ਦਿੱਤੇ ਆ, ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਅੱਜ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਜੋ ਸਾਊਦੀ ਅਰੇਬੀਆ ਦੇ ਆ ਉਹਦੇ ਨਾਲ ਮਿਲਣ ਜਾ ਰਹੇ ਹੈਗੇ ਆ। ਜ਼ੈਲੈਂਸਕੀ ਕੋਸ਼ਿਸ਼ ਕਰ ਰਿਹਾ ਆ ਵੀ ਯੂਐਸ ਦੇ ਨਾਲ ਜਿਹੜਾ ਰਿਲੇਸ਼ਨ ਆ ਉਹ ਉਸੇ ਤਰ੍ਹਾਂ ਬਣਿਆ ਰਹੇ, ਤਾਂ ਕਿ ਜਿਹੜਾ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਆ ਉਹ ਵੀ ਚਾਹੁੰਦਾ ਵੀ ਜਿਹੜੀ ਜੰਗ ਆ ਉਹ ਬੰਦ ਹੋਵੇ। ਜੀ, ਉਧਰ ਰਸ਼ੀਆ ਨੇ ਹਰਜੋਤ ਸਿੰਘ ਜੀ ਇਸੇ ਬਾਬਤ ਇਹ ਬਿਆਨ ਦਿੱਤਾ, ਡਿਨਾਈ ਕਰ ਦਿੱਤਾ, ਕਹਿੰਦੇ ਵੀ ਯੂਐਸ ਦੇ ਨਾਲ ਸਾਊਦੀ ਅਰੇਬੀਆ 'ਚ ਕੋਈ ਗੱਲਬਾਤ ਨਹੀਂ ਹੋਊਗੀ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਜ਼ੈਲੈਂਸਕੀ ਜਿਹੜੇ ਆ ਉਧਰ ਨੂੰ ਜਾ ਰਹੇ ਆ, ਤੇ ਰੂਸ ਵਾਲੇ ਡਿਨਾਈ ਕਰ ਰਹੇ ਆ ਟਾਕਸ ਨੂੰ ਜਦੋਂ ਲੈ ਕੇ, ਗੱਲਬਾਤ ਨੂੰ ਜਿਹੜਾ ਉਹ ਲੈ ਕੇ। ਸੋ ਹੁਣ ਇਹਦਾ ਕੀ ਅਰਥ ਜਿਹੜਾ ਉਹ ਬਣ ਰਿਹਾ ਆ, ਇਹ ਇੱਕ ਡਿਫਰੈਂਟ ਜਿਹੜੀ ਸਿਚੁਏਸ਼ਨ ਨਵੀਂ ਬਣ ਚੁੱਕੀ ਹੈ। ਕ੍ਰੈਮਲਿਨ ਦੇ ਜਿਹੜੇ ਸਪੋਕਸਪਰਸਨ ਦਮਿਤਰੀ ਪੈਸਕੋਵ, ਉਹਨਾਂ ਨੇ ਕਿਹਾ ਆ ਵੀ ਆਪਾਂ ਬਾਈਲੈਟਰਲ ਰਿਲੇਸ਼ਨਸ ਨੂੰ ਮੁੜ ਦੁਬਾਰਾ ਲੀਹ ਤੇ ਲਿਆਉਣ ਦੇ ਅਜੇ ਸ਼ੁਰੂਆਤੀ ਦੌਰ ਦੇ ਵਿੱਚ ਆ। ਇਹ ਪੈਂਡਾ ਲੰਮਾ ਆ, ਔਖਾ ਆ, ਤੇ ਕਹਿੰਦੇ ਵੀ ਘੱਟੋ ਘੱਟ ਦੋਨੋਂ ਪ੍ਰੈਜ਼ੀਡੈਂਟਸ ਨੇ ਐਕਸਪ੍ਰੈਸ ਜਿਹੜਾ ਉਹ ਕੀਤਾ ਆ ਵੀ ਇਦਾਂ ਹੀ ਜਿਹੜਾ ਉਹ ਹੋਊਗਾ। ਔਰ ਜਿਹੜੇ ਪੈਸਕੋਵ ਆ ਉਹਨਾਂ ਨੇ ਉਹਨਾਂ ਰਿਪੋਰਟਸ ਨੂੰ ਡਿਨਾਈ ਕਰ ਦਿੱਤਾ ਆ ਵੀ ਜਿਹੜੇ ਨਵੇਂ ਰਾਉਂਡ ਆਫ ਟਾਕਸ ਯੂਐਸ ਦੇ ਨਾਲ ਸਾਊਦੀ ਅਰੇਬੀਆ ਦੇ ਵਿੱਚ ਹੋਣ ਜਾ ਰਹੇ ਆ, ਉਹਨਾਂ ਨੇ ਇਸ ਦੇ ਉੱਤੇ ਜਵਾਬ ਦੇ ਦਿੱਤਾ, ਇਟ ਇਜ਼ ਨਾਟ ਟਰੂ। ਸੋ ਰਸ਼ੀਆ ਵਾਲੇ ਇਸ ਗੱਲਬਾਤ ਨੂੰ ਲੈ ਕੇ ਕਹਿ ਰਹੇ ਆ ਵੀ ਅਸੀਂ ਹੁਣ ਇਸ ਨਵੀਂ ਗੱਲਬਾਤ ਦੇ ਵਿੱਚ ਸ਼ਾਮਲ ਨਹੀਂ ਹੈਗੇ, ਆਉਂਦੇ ਦਿਨਾਂ 'ਚ ਹੋਊਗੀ, ਉਸ ਦੇ ਬਾਰੇ ਜਿਹੜਾ ਉਹ ਕਿਹਾ ਨਹੀਂ ਜਾ ਸਕਦਾ। ਸੋ ਯੂਕਰੇਨ ਵਾਲੇ ਜਿਹੜੇ ਮੁੜ ਦੁਬਾਰਾ ਟੇਬਲ ਦੇ ਉੱਤੇ ਬੈਠਣ ਨੂੰ ਰਾਜੀ ਹੋਏ ਆ, ਤੇ ਉਧਰ ਰਸ਼ੀਆ ਵਾਲੇ ਟੇਬਲ ਤੋਂ ਉੱਠ ਕੇ ਜਾ ਰਹੇ ਆ। ਸੋ ਇਹਦੀ ਸਥਿਤੀ ਜਿਹੜੀ ਆਉਂਦੇ ਦਿਨਾਂ 'ਚ ਯੂਕਰੇਨ ਤੇ ਜਿਹੜੇ ਰਸ਼ੀਆ ਦੇ ਵਾਰ ਨੂੰ ਲੈ ਕੇ ਕੀ ਬਣੂਗੀ, ਇਹਦੇ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਆਉਂਦੇ ਸਮੇਂ 'ਚ ਵੀ ਸਾਂਝੀਆਂ ਕਰਦੇ ਰਵਾਂਗੇ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ 에ਅਰ ਇੰਡੀਆ ਦੀ ਫਲਾਈਟ ਵਾਪਸ ਹੋਈ ਹੈਗੀ ਆ।